ਬਹੁਤ ਸਕੂਨ ਮਿਲ ਰਿਹਾ ਬਾਬੇ ਨਾਨਕ ਦੀ ਧਰਤੀ ਤੇ ਆ ਕੇ। ਜੇ ਐਵੇਂ ਲੱਗ ਹੀ ਨਹੀਂ ਰਿਹਾ ਜਿਵੇਂ ਅਸੀਂ ਕਿਤੇ ਲੰਬੇ ਆਏ ਪਾਕਿਸਤਾਨ ਆਏ, ਜਿਵੇਂ ਅਸੀਂ ਅਨੰਦਪੁਰ ਸਾਹਿਬ ਆਪਣਾ ਹੋਲਾ ਮਹੱਲਾ ਮਨਾਉਂਦੇ, ਇਸੇ ਤਰ੍ਹਾਂ ਸੰਗਤਾਂ ਪਿਆਰ ਕਰ ਰਹੀਆਂ। मेरी 63 प्लस उम्र है। आज तक मैं कभी कोई वीज़ा नहीं लगवाया। मैं फर्स्ट टाइम पाकिस्तान का ननकाना साहब का वीज़ा लगवाया। ਮੈਨੂੰ ਬੜੇ ਬੰਦੇ ਨੇ ਕਿਹਾ ਕਿ ਤੁਸੀਂ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਹੋਰ ਕਿਸੇ ਕੰਟਰੀ ਜਾਓਗੇ। ਮੈਂ ਕਿਹਾ ਗੁਰੂ ਨਾਨਕ ਦਾ ਜੋ ਵੀਜ਼ਾ ਲੱਗਿਆ ਨਾ ਤੇ ਨਾ ਲੱਗੇ ਕਿਸੇ ਦਾ ਵੀਜ਼ਾ, ਕੋਈ ਦਿੱਕਤ ਨਹੀਂ ਹੈ। ਨਹੀਂ, ਇੱਥੇ ਦੇਖ ਕੇ ਤਾਂ ਕੁਝ ਬੁਰਾਈ ਨਹੀਂ ਲੱਗੀ। ਹਾਂ ਵਧੀਆ, ਅਸੀਂ ਘੁੰਮ ਕੇ ਆਏ, ਕੋਈ ਗੱਲ ਨਹੀਂ। ਇਹ ਜਿਹੜੀ ਨਵੀਂ ਪੀੜ੍ਹੀ ਵੈਸੇ ਹੀ ਧਰਮ ਤੋਂ, ਤੁਸੀਂ ਵੀ ਇੱਧਰ ਵੀ ਵੇਖਿਆ ਉੱਧਰ ਹੀ ਵੇਖਿਆ, ਥੋੜੀ ਜਿਹੀ ਧਰਮ ਤੋਂ ਦੂਰ ਆ। ਜੀ ਜੀ ਪੁਰਾਣੇ ਬਜ਼ੁਰਗਾਂ 'ਚ ਜਿਹੜੀ ਧਰਮ ਦੀ ਆਸਥਾ ਜ਼ਿਆਦਾ ਵਾ ਕੁਝ। ਜੀ ਜੀ ਮੈਂ ਪਹਿਲੇ ਟਾਈਮ ਤੁਹਾਨੂੰ ਕਰਤਾਰਪੁਰ ਸਾਹਿਬ ਮਿਲਿਆ ਸੀ ਜੀ ਜੀ ਕਿ ਮੈਂ ਪਹਿਲਾ ਵੀਜ਼ਾ ਪਾਕਿਸਤਾਨ ਦੇ ਲਗਵਾਉਣਾ ਜਦ ਵੀ ਲਗਵਾਉਣਾ। ਤੁਸੀਂ ਤਾਂ ਫਿਰ ਗੁਰਪ੍ਰੀਤ ਹੋ ਨਾ। ਹਾਂ, ਬਿਲਕੁਲ। ਗੁਰਪ੍ਰੀਤ ਦੇ ਕੀ ਕਹਿਣੇ ਨੇ? ਸਦਾ ਇਵੇਂ ਆ ਵੀ ਜੇ ਤੇ ਕੋਈ ਚੰਗਾ ਵਿਹਾਰ ਕਰੇ ਤਾਂ ਫੇਰ ਹੀ ਦੂਜੀ ਵਾਰ ਆਉਂਦਾ ਕੋਈ। ਹਾਂ ਬਹੁਤ ਸੋਹਣੀ ਗੱਲ ਹੈ। ਹੈਂ? ਹਾਂ ਚੰਗਾ ਵਧੀਆ ਪਿਆਰ ਮਿਲਦਾ, ਚੰਗਾ ਪ੍ਰਬੰਧ ਆ। ਬਾਕੀ ਸਾਡਾ ਇਹ ਆ ਵੀ ਗੁਰਦੁਆਰੇ ਆ, ਗੁਰਦੁਆਰੇ ਤੇ ਬੰਦਾ ਰੋਜ਼ ਹੀ ਕਹਿੰਦਾ ਵੀ ਮੈਂ ਸਵੇਰੇ ਸ਼ਾਮੀ ਜਾਵਾਂ। ਜੀ ਜੀ ਇਹ ਤਾਂ ਸਾਲ ਪਿੱਛੋਂ ਸਾਨੂੰ ਜਾਣ ਦਾ ਮੌਕਾ ਮਿਲਦਾ ਵਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿਹੜੀ ਥਾਂ ਬਣਾਈ ਜੇ, ਕਿੱਥੇ ਬੈਠੇ ਹੋ? ਵੈਸੇ ਇੱਥੇ ਬੈਠ ਕੇ ਠੰਡੀ ਹਵਾ ਚੱਲ ਰਹੀ ਸੀ। ਅੱਛਾ ਅੱਛਾ ਅੱਛਾ, ਕੀ ਨਾਂ ਹੈ ਆਪ ਜੀ ਦਾ? ਮੇਰਾ ਨਾਮ ਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ ਜੀ, ਦੱਸੋ ਕਿੱਥੋਂ ਆਣਾ ਹੋਇਆ? ਅਸੀਂ ਪੰਜਾਬ ਤੋਂ ਆਏ, ਗੁਰਦਾਸਪੁਰ ਜ਼ਿਲ੍ਹੇ ਤੋਂ। ਗੁਰਦਾਸਪੁਰ ਤੋਂ? ਹਾਂਜੀ ਅੱਛਾ, ਫਿਰ ਤਾਂ ਤੁਸੀਂ ਕਰਤਾਰਪੁਰ ਦੇ ਤੇ ਡੇਰਾ ਬਾਬਾ ਨਾਨਕ ਦੇ ਤੇ ਹਾਂ। ਹਾਂਜੀ ਹਾਂਜੀ, ਉੱਧਰ ਹੀ ਉਹ ਡਿਸਟ੍ਰਿਕਟ ਸਾਡਾ। ਅੱਛਾ ਅੱਛਾ, ਤੇ ਦੱਸੋ ਹਾਂਜੀ। ਕਿ ਤੁਹਾਡਾ ਵੀ ਕੱਲ ਆਣਾ ਹੋਇਆ ਬਾਕੀ ਸੰਗਤਾਂ ਦੀ ਤਰ੍ਹਾਂ? ਹਾਂਜੀ ਹਾਂਜੀ, ਬਹੁਤ ਸਕੂਨ ਮਿਲ ਰਿਹਾ ਬਾਬੇ ਨਾਨਕ ਦੀ ਧਰਤੀ ਤੇ ਆ ਕੇ। ਇੰਨਾ ਪਿਆਰ ਤੇ ਪਹਿਲੀ ਵਾਰੀ ਮਿਲਿਆ। ਜੇ ਐਵੇਂ ਲੱਗ ਹੀ ਨਹੀਂ ਰਿਹਾ ਜਿਵੇਂ ਅਸੀਂ ਕਿਤੇ ਲੰਬੇ ਆਏ ਪਾਕਿਸਤਾਨ ਆਏ, ਜਿਵੇਂ ਅਸੀਂ ਅਨੰਦਪੁਰ ਸਾਹਿਬ ਆਪਣਾ ਹੋਲਾ ਮਹੱਲਾ ਮਨਾਉਂਦੇ, ਇਸੇ ਤਰ੍ਹਾਂ ਸੰਗਤਾਂ ਪਿਆਰ ਕਰ ਰਹੀਆਂ। ਮੁਸਲਮਾਨ ਸੰਗਤ ਜਿਹੜੀ ਆ ਜੀ ਜੀ ਬਹੁਤ ਵੱਧ ਸਾਨੂੰ ਪਿਆਰ ਕਰ ਰਹੀ ਹੈ, ਸੈਲਫੀਆਂ ਲੈ ਰਹੀ ਹੈ। ਬਾਕੀ ਪ੍ਰਬੰਧ ਦੀ ਕੋਈ ਘਾਟ ਨਹੀਂ, ਸਿਕਿਉਰਟੀ ਦੀ, ਲੰਗਰ ਦੀ, ਕਿਸੇ ਵੀ ਚੀਜ਼ ਦੀ, ਕਮਰਿਆਂ ਦੀ, ਕਿਸੇ ਚੀਜ਼ ਦੀ ਦਿੱਕਤ ਨਹੀਂ। ਬਹੁਤ ਅੱਛਾ, ਸਕੂਨ ਮਿਲ ਤੁਸੀਂ ਰਿਹਾ। ਜਦੋਂ ਇੱਥੇ ਪੰਜਾਬ ਆਉਂਦੇ ਹੋ, ਪਾਕਿਸਤਾਨ ਆਉਂਦੇ ਹੋ, ਤੇ ਸੈਲਫੀਆਂ ਦੋਸਤ ਲੈਂਦੇ ਨੇ। ਹਾਂਜੀ। ਤੁਸੀਂ ਨਹੀਂ ਆਉਂਦੇ ਤੇ ਹੋਰ ਦੋਸਤ ਆਉਂਦੇ ਹੋਣਗੇ, ਉਹਨਾਂ ਤੋਂ ਤੁਹਾਨੂੰ ਪਤਾ ਚੱਲਦਾ ਹੋਏਗਾ। ਹਾਂਜੀ ਹਾਂਜੀ, ਤੇ ਆਪਣੇ ਆਪ ਨੂੰ ਬੜਾ ਉਹ ਬੜਾ ਸੈਲਿਬ੍ਰਿਟੀ ਹਾਂਜੀ, ਫੀਲ ਨਹੀਂ ਹਾਂਜੀ, ਕਰਦਾ ਬੰਦਾ? ਬਹੁਤ ਫੀਲ। ਤੇ ਇਹਦੇ ਪਿੱਛੇ ਕਦੀ ਜਾਣਿਆ ਨਹੀਂ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ? ਪਹਿਲਾਂ ਸੁਣਦੇ ਉੱਧਰ ਕੁਝ ਹੋਰ ਹੀ, ਪਰ ਇੱਥੇ ਆ ਕੇ ਪਤਾ ਕੁਝ ਹੋਰ। ਬਹੁਤ ਵਧੀਆ। ਸੁਣਦੇ ਹੋਰ ਸੀ ਹਾਂਜੀ ਤੇ ਪਤਾ ਇੱਥੇ ਆ ਲੱਗਿਆ। ਹਾਂਜੀ। ਨਹੀਂ, ਇੱਥੇ ਜਿਹੜੇ ਮੈਂ ਤੁਹਾਨੂੰ ਪਿਆਰ ਲੋਕ ਇੰਨਾ ਮੁਹੱਬਤ- ਪਿਆਰ ਕਰਦੇ ਨੇ, ਉਹਦੀ ਵਜ੍ਹਾ ਮੁਹੱਬਤ ਕੀ? ਵਾਲਾ ਦੇਸ਼ ਆ। ਮੈਂ ਨਾ ਵੀ ਪਾਕਿਸਤਾਨ ਤੋਂ ਵੱਧ ਕੋਈ ਚੀਜ਼ ਆਪਣੇ ਪਿਆਰ ਮੁਹੱਬਤ ਨਹੀਂ ਕਿਤੇ ਮਿਲ ਸਕਦੀ। ਇਹ ਨੋਟ ਕਰਨ ਵਾਲੀ ਗੱਲ। ਬਾਕੀ ਸਰਕਾਰਾਂ ਨੂੰ ਚਾਹੀਦਾ ਲਾਂਘਾ ਖੁੱਲਾ ਹੋਏ, ਆਮ ਜਾਣ, ਇੱਧਰੋਂ ਵੀ ਜਾਣ ਉੱਧਰੋਂ ਵੀ ਆਣ, ਤੇ ਸਬੱਬ ਬਣਿਆ ਰਵੇ, ਮੇਲ ਜੋਲ ਹੁੰਦੇ ਰਹਿਣ, ਜੀ ਜੀ, ਦਰਸ਼ਨ ਮੇਲੇ ਹੁੰਦੇ ਰਹਿਣ, ਇਦਾਂ ਹੀ ਮਤਲਬ ਚੜ੍ਹਦੀ ਕਲਾ ਰਵੇ। ਕੰਮ ਤੇ ਇਹੀ ਹੈ ਨਾ ਜੀ, ਲੋਕਾਂ ਦਾ ਕੋਈ ਬੰਦਸ਼ ਨਾ ਹੋਵੇ। ਹਾਂਜੀ, ਲੋਕ ਹਾਂਜੀ। ਜਿਸ ਤਰੀਕੇ ਨਾਲ ਗੁਰਪੁਰਬ ਤੇ ਆਏ ਨੇ, ਹਾਂਜੀ ਹਾਂਜੀ, ਸੌਖੇ ਹੋ ਕੇ ਆਣ। ਸੌਖੇ ਇਹ ਨਾ ਫਾਰਮੈਲਟੀਆਂ- ਹੋਵੇ ਕਿ 5-6 ਦਿਨ ਪਹਿਲੇ ਤੱਕ ਪਤਾ ਹੀ ਨਾ ਹੋਵੇ ਵੀ ਅਸੀਂ ਜਾਣਾ ਵੀ ਹੈ ਜਾਂ ਨਹੀਂ। ਹਾਂਜੀ ਹਾਂਜੀ ਹਾਂਜੀ, 2-3-4 ਦਿਨ ਪਹਿਲਾਂ ਪਤਾ ਲੱਗਦਾ। ਕਈਆਂ ਦਾ ਵੀਜ਼ਾ ਜਿਹੜਾ ਹੈ ਉੱਥੇ ਪਹੁੰਚ ਕੇ ਰਿਜੈਕਟ ਕਰਤਾ ਹੈ, ਜਦਕਿ ਪਾਕਿਸਤਾਨ ਨੇ ਅਲਾਉ ਕੀਤਾ ਹੋਇਆ ਸੀ ਵੀਜ਼ਾ। 300 ਬੰਦੇ ਪਾਕਿਸਤਾਨ ਵੱਲੋਂ ਤਾਂ ਕੋਈ ਇਸ਼ੂ ਨਹੀਂ। ਨਹੀਂ, 300 ਬੰਦੇ ਇਸ ਵੇਲੇ ਕੈਂਸਲ ਕਰ ਦਿੱਤਾ। ਇਸ ਵੇਲੇ ਵੀ ਨਾ ਮੌਜੂਦਾ ਇਹਨਾਂ ਹਾਲਾਤ ਦੇ ਅੰਦਰ ਪਾਕਿਸਤਾਨ ਵੱਲੋਂ ਕੋਈ ਇਸ਼ੂ ਨਹੀਂ। ਨਹੀਂ, ਵੀਜ਼ੇ ਸਾਰੇ ਮਿਲ ਗਏ 300 ਬੰਦਿਆਂ ਦਾ। ਉਹਨਾਂ ਦਾ ਪਾਕਿਸਤਾਨ ਤਾਂ ਕੋਈ- ਬਲਕਿ ਚਾਹੁੰਦਾ ਹੈ ਕਿ ਤੁਸੀਂ ਲੋਕ ਇੱਥੇ ਆਓ, ਹਾਂਜੀ ਤੇ ਬਸ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੀਆਂ ਹਕੂਮਤਾਂ ਚਾਹਣ। ਹਾਂਜੀ, ਤੇ ਫਿਰ ਵੀ ਮਿਹਰਬਾਨੀ। ਬਹੁਤ ਵਧੀਆ ਲੱਗ ਰਿਹਾ, ਬਹੁਤ ਧੰਨਵਾਦ। ਤੇ ਜਿਨ੍ਹਾਂ ਨੇ ਤੁਹਾਨੂੰ ਵੀਜ਼ਾ ਦਿੱਤਾ, ਤੁਸੀਂ ਇੱਥੇ ਆਏ, ਤੁਸੀਂ ਲੋਕਾਂ ਨਾਲ ਮਿਲੋਗੇ। ਅਸਲ ਗੱਲ ਇਹ ਲੋਕਾਂ ਦੇ ਨਾਲ ਮਿਲਣਾ ਹੁੰਦਾ ਹੈ। ਹਾਂਜੀ, ਫਿਰ ਸਰਕਾਰ ਦੀ ਸਾਂਭ ਸੰਭਾਲ, ਲੋਕਾਂ ਤੋਂ ਤੁਸੀਂ ਸ਼ਾਇਦ ਕੁਝ ਹੋਰ ਸੁਣਦੇ ਹੋਵੋਗੇ। ਇੱਥੇ ਆ ਕੇ ਜਦੋਂ ਤੁਸੀਂ ਦੇਖਦੇ ਹੋ, ਬਹੁਤ ਵਧੀਆ ਸੱਚ ਦੇਸ਼, ਉਹੀ ਹੈ ਜੋ ਬਹੁਤ ਪਿਆਰ। ਇਨਸਾਨ ਆਪਣੀ ਅੱਖ ਨਾਲ ਦੇਖਦਾ ਹਾਂਜੀ, ਹੈ। ਪਿਆਰ ਜੋ ਮੁਹੱਬਤ ਆ ਨਾ ਪਾਕਿਸਤਾਨ ਨਾਲ ਦੀ ਕਿਤੇ ਨਹੀਂ। ਤੇ ਕਿਵੇਂ ਦੇ ਉੱਥੋਂ ਦੀ ਜਿਹੜੀ ਨਵੀਂ ਪੀੜ੍ਹੀ ਹੈ, ਉਹਦੇ ਅੰਦਰ ਵੀ ਪਿਆਰ ਮੁਹੱਬਤ ਹੈ, ਜਾਂ ਬਸ ਇਹ ਜਿਹੜੇ ਕੋਈ 50-60 ਸਾਲ ਪਹਿਲੇ ਵਾਲੇ ਨੇ, ਇਹ ਉਹਨਾਂ ਦੇ ਦਿਲਾਂ ਦੇ ਵਿੱਚ ਬਜ਼ੁਰਗ ਜਿਹੜੇ ਆ ਇੱਧਰੋਂ ਗਏ, ਉਹ ਇੱਧਰ ਦੀਆਂ ਗੱਲਾਂ ਕਰਦੇ ਆ। ਜੋ ਉੱਧਰੋਂ ਇੱਧਰ ਆਏ ਆ, ਉਹ ਉੱਧਰ ਦੀਆਂ ਗੱਲਾਂ ਕਰਦੇ ਨਹੀਂ, ਆ। ਹੁਣ ਜਿਹੜੇ ਉੱਥੋਂ ਦੇ ਯੂਨੀਵਰਸਿਟੀਜ਼ ਦੇ ਸਟੂਡੈਂਟ ਨੇ, ਕੁੜੀਆਂ ਮੁੰਡੇ ਨੇ, ਹੂੰ, ਇੱਥੇ ਲਹਿੰਦੇ ਪੰਜਾਬ ਬਾਰੇ, ਪਾਕਿਸਤਾਨ ਬਾਰੇ, ਉਹ ਵੀ ਇੰਨੀ ਉਹਨਾਂ ਦੇ ਮਨਾਂ ਦੇ ਵਿੱਚ ਮੋਹ ਮੁਹੱਬਤ ਹੈ। ਹਾਂਜੀ ਹਾਂਜੀ, ਜਿਵੇਂ ਜਿਵੇਂ ਜਾਵੇਂ, ਜਿਵੇਂ ਅਸੀਂ ਜਾ ਕੇ ਦੱਸਾਂਗੇ ਇਵੇਂ ਹੀ ਪਤਾ ਚੱਲੇਗਾ। ਇਹ ਤਾਂ ਸਹਿਜ ਸਹਿਜ ਹੀ ਹੋਏਗਾ ਨਾ। ਤੇ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਤੁਸੀਂ ਆਏ? ਮੈਂ ਫੈਕਟਰ। ਫਸਟ ਆਏ ਹੋ? ਹਾਂਜੀ, ਤੁਹਾਡੇ ਤਾਂ ਫਿਰ ਜ਼ਿਹਨ ਦੇ ਵਿੱਚ ਕਈ ਸਵਾਲ ਵੀ ਹੋਣਗੇ। ਕੋਈ ਹੈ ਸੀ ਇਸ ਤਰੀਕੇ ਦਾ ਕੋਈ ਸਵਾਲ ਵੀ ਪਤਾ ਨਹੀਂ ਉੱਥੇ ਕੀ ਹੋਏਗਾ, ਕੋਈ ਡਰ, ਕੋਈ ਖੌਫ? 10-12 ਵਾਰੀ ਆਇਆ, ਉਹ ਦੱਸਦਾ ਸੀ ਬਹੁਤ ਪਿਆਰ ਮਿਲਦਾ। ਕੀ ਦੱਸਦੇ ਨੇ ਜਦੋਂ ਲੋਕ ਇੱਥੇ ਆਉਂਦੇ ਨੇ? ਇੱਕ ਤਾਂ ਸਾਡੇ ਹੁਣ ਅਸੀਂ ਖੜੇ ਆ ਨਾ, ਮਤਲਬ ਮੀਡੀਆ ਤੇ ਗੱਲਬਾਤ ਹੋ ਰਹੀ ਹੈ,
ਤੇ ਮਾਈਕ ਤੇ ਗੱਲਬਾਤ ਹੋਰ ਹੁੰਦੀ ਹੈ, ਇੱਕ ਜਦੋਂ ਘਰ ਦੇ ਅੰਦਰ ਬੈਠੇ ਹੁੰਦੇ ਨੇ ਲੋਕ ਉਦੋਂ ਹੋਰ ਹੁੰਦੀ ਹੈ। ਉਹ ਜਿਹੜੇ ਘਰ ਦੇ ਅੰਦਰ ਗੱਲਬਾਤ ਹੋ ਰਹੀ ਹੈ ਉਹ ਦੱਸੋ ਨਾ ਵੀ ਅਸੀਂ ਕੋਈ ਕਿੰਨੇ ਕੁ ਬੁਰੇ ਆ ਜਿਨ੍ਹਾਂ ਦੇ ਇੱਥੇ ਆਉਣ ਵਾਸਤੇ ਸਾਰੀਆਂ ਬੰਦਿਸ਼ਾਂ ਲਾਤੀਆਂ ਜਾਂਦੀਆਂ ਨੇ। ਉਹ ਬੁਰਾਈ ਕੋ ਦੱਸੋ ਨਾ ਵੀ ਜਿਹੜੀ ਹੈ ਸਾਡੇ ਲੋਕਾਂ 'ਚ ਹੈ। ਨਹੀਂ ਇੱਥੇ ਦੇਖ ਕੇ ਤਾਂ ਕੁਝ ਬੁਰਾਈ ਨਹੀਂ ਲੱਗੀ, ਹਾਂ ਵਧੀਆ ਅਸੀਂ ਘੁੰਮ ਕੇ ਆਏ, ਕੋਈ ਗੱਲ ਨਹੀਂ। ਤੇ ਫਿਰ ਆਹ ਮੇਰਾ ਬ੍ਰਦਰ ਆਇਆ ਇੱਧਰ ਆਈ, ਫਿਰ ਇਹ 10-12 ਵਾਰੀ ਆਇਆ। ਅੱਛਾ ਜੋ ਅੱਛਾ ਪਹਿਲੋਂ ਮਤਲਬ ਉਧਰ ਗੱਲਾਂ ਮੀਡੀਆ ਤੇ ਗੱਲਾਂ ਹੋਰ ਸੁਣੀਦੀਆਂ ਜੀ ਸੀ ਜੀ ਜੀ ਤੇ ਆ ਜਾਓ, ਆ ਜਾਓ। ਇੱਥੇ ਆ ਕੇ ਕੁਝ ਪਿਆਰ ਹੋਰ ਮਿਲਿਆ, ਜੀ ਜੀ ਸਤਿ ਸ਼੍ਰੀ ਸਾਰਾ ਅਕਾਲ। ਜੋੜ ਹੋ ਗਿਆ। ਤੁਸੀਂ ਤਾਂ ਬਹੁਤ ਵਾਰੀ ਇੱਥੇ ਆਉਂਦੇ ਹੋ, ਹਾਂਜੀ। ਦੱਸ ਰਹੇ ਨੇ ਤੁਹਾਡੀ ਅਸੀਂ ਗੈਬਾਨਾ ਖਬਰਾਂ ਅਸੀਂ ਲੈ ਕੇ ਖੜੇ ਹਾਂ। ਹਾਂਜੀ। ਇਹ ਦੱਸ ਰਹੇ ਨੇ ਕਿ ਉਹ 10 ਵਾਰੀ ਮੇਰੇ ਬ੍ਰਦਰ ਇੱਥੇ ਆਏ। ਹਾਂ ਹਾਂ ਤੇ ਦੱਸੋ ਤੁਹਾਡਾ ਐਕਸਪੀਰੀਅੰਸ ਕਿੰਜ ਦਾ ਰਿਹਾ? 10 ਵਾਰੀ ਤੁਸੀਂ ਆਏ ਤੇ ਹੁਣ 11ਵੀਂ ਵਾਰੀ ਆਏ, ਓਵਰਆਲ ਕਿੰਜ ਦਾ ਹੈ? ਤੁਸੀਂ ਆਉਂਦੇ ਹੋ, ਲੋਕਾਂ ਨੂੰ ਮਿਲਦੇ ਹੋ? ਸਰ ਇਵੇਂ ਆ ਵੀ ਜੇ ਤੇ ਕੋਈ ਚੰਗਾ ਵਿਹਾਰ ਕਰੇ ਤਾਂ ਫੇਰ ਹੀ ਦੂਜੀ ਵਾਰ ਆਉਂਦਾ ਕੋਈ। ਬਹੁਤ ਸੋਹਣੀ ਗੱਲ ਹੈ। ਹਾਂ ਚੰਗਾ ਵਧੀਆ ਪਿਆਰ ਮਿਲਦਾ, ਚੰਗਾ ਪ੍ਰਬੰਧ ਆ। ਬਾਕੀ ਸਾਡਾ ਇਹ ਆ ਵੀ ਗੁਰਦੁਆਰੇ ਤੇ ਬੰਦਾ ਰੋਜ਼ ਹੀ ਕਹਿੰਦਾ ਵੀ ਮੈਂ ਸਵੇਰੇ ਸ਼ਾਮੀ ਜਾਵਾਂ। ਜੀ ਜੀ ਇਹ ਤਾਂ ਸਾਲ ਪਿੱਛੋਂ ਸਾਨੂੰ ਜਾਣ ਦਾ ਮੌਕਾ ਮਿਲਦਾ ਵਾ। ਜੀ ਗੁਰਦੁਆਰਾ ਦੇ ਗੁਰੂ ਘਰ ਇਹੋ ਜਿਹੀ ਚੀਜ਼ ਆ ਵੀ ਸਵੇਰੇ ਵੀ ਜਾਈਏ ਤੇ ਸ਼ਾਮ ਨੂੰ ਵੀ ਜਾਈਏ। ਕਈ ਵਾਰ ਸਾਨੂੰ ਉੱਥੇ ਪੁੱਛਦੇ ਆ ਲੋਕ ਕਿ ਤੁਸੀਂ ਸਾਲ ਪਿੱਛੋਂ ਫਿਰ ਚੱਲ ਜਾਂਦੇ ਹੋ, ਤੇ ਮੈਂ ਕਿਹਾ ਗੁਰਦੁਆਰੇ ਇੱਕੇ ਵਾਰ ਜਾਂਦੇ ਆ, ਤ੍ਰਿਪਤੀ ਥੋੜੀ ਹੋ ਜਾਂਦੀ ਆ। ਗੁਰਦੁਆਰੇ ਤੇ ਜਾਂਦੇ ਰਹੀਏ ਬਸ, ਫੇਰ ਵੀ ਤ੍ਰਿਪਤੀ ਪੂਰੀ ਹੁੰਦੀ। ਬਾਕੀ ਤੁਹਾਡਾ ਅੱਛਾ ਇੰਤਜ਼ਾਮ ਹੈ, ਵਧੀਆ ਹੈ, ਠੀਕ ਹੈ, ਲੋਕ ਅੱਛੇ ਹੈ। ਬਹੁਤ ਸ਼ੁਕਰੀਆ ਜੀ, ਤੁਸੀਂ ਗੱਲਬਾਤ ਕੀਤੀ। ਇੱਕ ਹੋਰ ਮੇਰਾ ਆਖਰੀ ਸਵਾਲ ਇਹ ਹੈ ਜਿਹੜਾ ਮੈਂ ਪਹਿਲੇ ਇਹਨਾਂ ਤੋਂ ਵੀ ਕਰ ਰਿਹਾ ਸੀ ਕਿ ਜਿਹੜੇ ਹੁਣ ਦੇ ਅੱਜ ਦੇ ਜੰਮੇ ਜਾਏ ਨੇ, ਜਿਹੜੇ ਕਾਲਜਾਂ ਯੂਨੀਵਰਸਿਟੀਆਂ 'ਚ ਕੁੜੀਆਂ ਮੁੰਡੇ ਨੇ, ਉਹ ਪਾਕਿਸਤਾਨ ਬਾਰੇ ਆਉਣ ਬਾਰੇ ਜਿਵੇਂ ਤੁਹਾਡੇ ਮਨ ਦੇ ਵਿੱਚ ਖਾਹਿਸ਼ ਹੈ, ਤੁਸੀਂ 10 ਵਾਰ ਆਏ ਹੋ, ਉਹਨਾਂ ਦੇ ਜ਼ਿਹਨਾਂ ਦੇ ਵਿੱਚ ਵੀ ਇਹੀ ਹੈ। ਹੁਣ ਅਗਰ ਇਹ ਖਾਹਿਸ਼ ਹੈ ਤੇ ਫਿਰ ਉਹ ਆ ਕਿਉਂ ਨਹੀਂ ਪਾਉਂਦੇ? ਉਹਦੇ ਸਿਰਫ ਰੋਕ ਜਿਹੜੀ ਲੱਗੀ ਹੋਈ ਹੈ ਵੀਜ਼ੇ ਦੀ, ਉਹ ਹੈ ਜਾਂ ਕੋਈ ਹੋਰ ਇਸ਼ੂ ਹੈ? ਕੋਈ ਬੱਚੇ ਆਣਾ ਨਹੀਂ ਚਾਹ ਰਹੇ? ਬੱਚੇ ਵੇਖੋ ਕੁਝ ਤੇ ਜਿਹੜੀ ਨਵੀਂ ਪੀੜ੍ਹੀ ਵੈਸੇ ਹੀ ਧਰਮ ਤੋਂ, ਤੁਸੀਂ ਵੀ ਇੱਧਰ ਵੀ ਵੇਖਿਆ ਉੱਧਰ ਵੀ ਵੇਖਿਆ, ਥੋੜੀ ਜਿਹੀ ਧਰਮ ਤੋਂ ਦੂਰ ਆ। ਜੀ ਜੀ ਪੁਰਾਣੇ ਬਜ਼ੁਰਗਾਂ 'ਚ ਜਿਹੜੀ ਧਰਮ ਦੀ ਆਸਥਾ ਜ਼ਿਆਦਾ ਵਾ, ਕੁਝ ਜੀ। ਉਹ ਗੁਰੂ ਘਰ ਦੇ ਦਰਸ਼ਨ ਕਰਨੇ ਵਧੇਰੇ ਚਾਹੁੰਦੇ ਆ। ਨਵੀਂ ਪੀੜ੍ਹੀ ਜਿਹੜੀ ਆ ਉਹ ਪੜ੍ਹ ਲਿਖ ਕੇ ਰੋਜ਼ਗਾਰ ਕਰਨਾ ਆਪਣਾ ਜ਼ਿਆਦਾ ਪਸੰਦ ਸਮਝਦੇ ਆ ਹੈ। ਤੇ ਬਾਕੀ ਕੁਝ ਥੋੜਾ ਜਿਹਾ ਇੱਕ ਵਹਿਮ ਜਿਹਾ ਵੀ ਚੱਲਦਾ ਸਾਡੇ ਵੀ, ਜਿਹੜਾ ਇੱਕ ਵਾਰ ਪਾਕਿਸਤਾਨ ਚੱਲ ਜੇ ਉਹਦਾ ਅਮਰੀਕਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਇਹ ਤੋਂ ਵੀ ਡਰਦੇ ਆ ਥੋੜੇ ਜਿਹੇ। ਤੁਸੀਂ ਬਿਲਕੁਲ ਵਾਇਦ ਪੁਆਇੰਟ ਕੀਤਾ ਹੈ। ਜੀ ਜੀ ਇਹ ਪੁਆਇੰਟ ਬਿਲਕੁਲ ਹੈ ਜੀ। ਬਹੁਤ ਸਾਰੇ ਲੋਕ ਇੱਥੇ ਆਉਂਦੇ ਆ, ਗੱਲਬਾਤ ਵੀ ਕਰਦੇ ਆ। ਦੱਸਣਾ ਤੁਹਾਨੂੰ, ਜੀ ਜੀ ਮੇਰੀ ਹੁਣ 63 ਪਲੱਸ ਉਮਰ ਹੈ। ਅੱਜ ਤੱਕ ਮੈਂ ਕਦੀ ਕੋਈ ਵੀਜ਼ਾ ਨਹੀਂ ਲਗਵਾਇਆ। ਮੈਂ ਫਸਟ ਟਾਈਮ ਇੱਥੇ ਕਰਤਾਰਪੁਰ ਆਪਣਾ ਪਾਕਿਸਤਾਨ ਦਾ ਨਨਕਾਣਾ ਸਾਹਿਬ ਦਾ ਵੀਜ਼ਾ ਲਗਾਇਆ। ਮੈਨੂੰ ਬੜੇ ਬੰਦੇ ਨੇ ਕਿਹਾ ਕਿ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਹੋਰ ਕਿਸੇ ਕੰਟਰੀ ਜਾਓਗੇ। ਮੈਂ ਕਿਹਾ ਗੁਰੂ ਨਾਨਕ ਦਾ ਤਾਂ ਵੀਜ਼ਾ ਲੱਗਿਆ ਨਾ, ਤੇ ਨਾ ਲੱਗੇ ਕਿਸੇ ਦਾ ਵੀਜ਼ਾ, ਕੋਈ ਦਿੱਕਤ ਨਹੀਂ ਹੈ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ। ਤੇ ਮੈਂ ਦੇਖ ਲਓ ਪਹਿਲੇ ਵੀਜ਼ੇ ਤੇ ਪਾਕਿਸਤਾਨ ਆਇਆ, ਬਹੁਤ ਮੇਰੇ ਸੋਹਣੀ ਇਹ ਤੀਸਰਾ ਪਾਸਪੋਰਟ ਹੈ ਮੇਰਾ ਬਲੈਂਕ। ਇਹਨਾਂ ਨੇ ਜੀ ਆਪਣੇ ਪਾਸਪੋਰਟ ਦਾ ਕਹਿੰਦੇ ਨੇ ਸਭ ਤੋਂ ਪਹਿਲੇ ਮੈਂ ਵੀਜ਼ਾ ਹੀ ਪਾਕਿਸਤਾਨ ਦਾ ਤੁਹਾਨੂੰ ਮੈਂ ਉਸ ਨੇ ਵੀ ਕਿਹਾ ਸੀ, ਜੀ, ਜੀ। ਮੈਂ ਪਹਿਲੇ ਟਾਈਮ ਤੁਹਾਨੂੰ ਕਰਤਾਰਪੁਰ ਸਾਹਿਬ ਮਿਲਿਆ ਸੀ ਜੀ ਜੀ। ਕਿ ਮੈਂ ਪਹਿਲਾ ਵੀਜ਼ਾ ਪਾਕਿਸਤਾਨ ਦੇ ਲਗਵਾਉਣਾ ਚਾਹਤਾ ਲਗਵਾਉਣਾ। ਤੁਸੀਂ ਤਾਂ ਫਿਰ ਗੁਰਪ੍ਰੀਤ ਹੋ ਨਾ, ਬਿਲਕੁਲ। ਗੁਰਪ੍ਰੀਤ ਦੇ ਕੀ ਕਹਿਣੇ ਨੇ?